ਇੱਕ ਪਲੇਅਰ ਜਿਹੜਾ ਕਦੇ ਜਿੱਤ ਸਕਦਾ ਕਦੇ ਹਾਰ ਸਕਦਾ, ਉਹ ਖੇਡ ਤੁਹਾਡੇ ਤਿਰੰਗੇ ਲਈ ਰਿਹਾ, ਲੇਕਿਨ ਉਸ ਦਾ ਈਵਨ ਸਿੱਖੀ ਸਰੂਪ ਵੀ ਜਿਹੜਾ ਇਹਨਾਂ ਨੂੰ ਉਹ ਟੋਲਰੇਟ ਨਹੀਂ ਹੁੰਦਾ। ਇਹਨਾਂ ਨੇ ਇੱਕ ਪੂਰੀ ਉਸ ਲਾਈਨ ਨੂੰ ਵੀ ਪਾਕਿਸਤਾਨ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਉਹਨਾਂ ਨੇ ਉਹ ਵਿਕੀਪੀਡੀਆ 'ਚ ਗੜਬੜ ਕੀ, ਉਹਨਾਂ ਨੇ ਕਿਹਾ ਜੇ ਅਸੀਂ ਸੱਦ ਕੇ ਉਹਨਾਂ ਨੂੰ ਵਿਕੀਪੀਡੀਆ ਔਰ ਟਵਿੱਟਰ ਔਰ ਫਲਾਣਾ ਪ੍ਰੋਟੈਸਟ ਕੀਤਾ। ਅਰਸ਼ਦੀਪ ਸਿੰਘ ਇੱਕ ਖਿਡਾਰੀ ਹੈ, ਅਜੇ ਕ੍ਰਿਕਟਰ ਪਾਕਿਸਤਾਨ ਦੇ ਇਸ਼ਾਰੇ ਤੇ ਕੈਚ ਨਹੀਂ ਛੱਡਦੇ, ਪਰ ਸਾਨੂੰ ਇਸ ਗੱਲ ਦਾ ਜਵਾਬ ਦਿਓ ਕਿ 1962 ਵਿੱਚ ਨਹਿਰੂ ਨੇ ਲਦਾਖ ਖੇਤਰ ਦੇ 39,000 ਵਰਗ ਕਿਲੋਮੀਟਰ ਦਾ ਸਮਰਪਣ ਕਿਉਂ ਕੀਤਾ। 2020 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਚੀਨ ਵੱਲੋਂ ਦੱਬਿਆ 900 ਵਰਗ ਕਿਲੋਮੀਟਰ ਦਾ ਖੇਤਰ ਕਿਉਂ ਛੱਡ ਦਿੱਤਾ। ਕੀ ਭਵਿੱਖ ਅਜਿਹੀਆਂ ਧੋਖੇਬਾਜ਼ੀਆਂ ਨਾਲ ਪ੍ਰਭਾਵਿਤ ਹੁੰਦਾ ਹੈ ਜਾਂ ਸਿਰਫ ਇੱਕ ਕੈਚ ਛੱਡਣ ਨਾਲ। ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਖਾਲਿਸਤਾਨ ਆਖਣਾ ਮਾਣ ਵਾਲੀ ਗੱਲ। ਅਰਸ਼ਦੀਪ ਸਿੰਘ ਨੂੰ ਇਹ ਖਿਤਾਬ ਦੇਣ ਲਈ ਮੈਂ ਪੂਰੇ ਭਾਰਤ ਦਾ ਧੰਨਵਾਦ ਕਰਦਾ ਹਾਂ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਖਿਲਾਫ ਹਿੰਦੂ ਧਮੀਆਂ ਵੱਲੋਂ ਖਾਲਿਸਤਾਨੀ ਹੋਣ ਦੀ ਚਲਾਈ ਗਈ ਨਫ਼ਰਤੀ ਮੁਹਿੰਮ ਆਪਣੇ ਆਪ ਵਿੱਚ ਇਹ ਸਾਬਤ ਕਰਦੀ ਹੈ ਕਿ ਸਿੱਖ ਕੌਮ ਨੂੰ ਖਾਲਿਸਤਾਨ ਕਿਉਂ ਚਾਹੀਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਮੇਂ-ਸਮੇਂ ਕੁਛ ਨਾ ਕੁਛ ਐਸਾ ਸਾਹਮਣੇ ਆਉਂਦਾ ਹੈ ਜਿਹੜਾ ਗੈਰਤਮੰਦ ਸਿੱਖਾਂ ਨੂੰ ਤਾਂ ਇਹ ਰਿਅਲਾਈਜ਼ ਕਰਵਾਉਂਦਾ ਹੈ ਕਿ ਭਾਈ ਗੁਲਾਮੀ ਕਿਹਨੂੰ ਕਹਿੰਦੇ ਨੇ, ਔਰ ਉਹ ਹਰ ਘਟਨਾ ਉਹਨਾਂ ਦੇ ਇਸ ਵਿਸ਼ਵਾਸ ਨੂੰ ਦੁਬਾਲਾ ਕਰਦੀ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਜਿਹੜਾ ਹੈ ਉਹ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਇੱਕ ਤਬਕਾ ਉਹ ਵੀ ਹੈ ਜਿਹੜੇ ਇਸ ਹਰ ਘਟਨਾ ਤੋਂ ਬਾਅਦ ਡਰ ਕੇ ਹੋਰ ਵੀ ਭਾਰਤ ਮਾਤਾ ਕੀ ਜੈਵਾ ਲੱਗਦੇ ਨੇ, ਉਹ ਪੁੱਠੇ ਹੋ ਕੇ ਸਿੱਧੇ ਹੋ ਕੇ ਲਟਕ ਕੇ ਸਾਬਤ ਕਰਨਾ ਚਾਹੁੰਦੇ ਨੇ ਕਿ ਉਹ ਬੜੇ ਖੈਰ ਖੁਆਹ ਨੇ ਭਾਰਤ ਦੇ। ਔਰ ਮੈਨੂੰ ਮੈਂ ਹੁਣ ਕੋਟ ਮੇਰੇ ਸਾਹਮਣੇ ਨਹੀਂ ਹੈ, ਇੱਕ ਫਿਲਾਸਫਰ ਮੈਂ ਉਹਨੂੰ ਕ੍ਰੈਡਿਟ ਦੇਣਾ ਚਾਹੁੰਦਾ ਸੀ ਉਹਦੇ ਨਾਂ ਦਾ, ਪਰ ਉਹਦੀ ਲੁਬੇ ਲਬਾਬ ਇਹ ਹੈ ਕਿ ਵੀ ਦ ਬਰਡ ਇਨ ਦ ਕੇਜ ਥਿੰਕਸ ਦੈਟ ਦ ਫਲਾਈਂਗ ਬਰਡ ਹੈਜ਼ ਐਨ ਇਲਨੈਸ, ਕਿ ਜਿਹੜਾ ਪਿੰਜਰੇ ਦਾ ਪੰਛੀ ਹੈ ਉਹ ਜਦੋਂ ਉੱਡਦੇ ਵੱਲ ਦੇਖਦਾ ਕਹਿੰਦਾ ਇਹਨੂੰ ਕੋਈ ਬਿਮਾਰੀ ਹੈ, ਕਿ ਵੀ ਉਹਨੂੰ ਲੱਗਦਾ ਵੀ ਪਿੰਜਰਾ ਬਹੁਤ ਸੋਹਣਾ ਚੂਰੀ ਹੈ, ਇਹ ਤਕਲੀਫ ਕਰਨ ਦੀ ਕੀ ਲੋੜ ਹੈ। ਦ ਬਰਡ ਇਨ ਦਾ ਕੇਜ ਥਿੰਕਸ ਦੈਟ ਫਲਾਈਂਗ ਬਰਡ ਹੈਜ਼ ਐਨ ਇਲਨੈਸ, ਕਿ ਉਹਨੂੰ ਕੋਈ ਬਿਮਾਰੀ ਹੈ। ਹੁਣ ਇਹੀ ਹਾਲ ਹੈ ਜਿਹੜੇ ਲੋਕ ਗੁਲਾਮੀ ਦੇ ਵਿੱਚ ਰਹਿ ਰਹੇ ਨੇ, ਜੀ ਰਹੇ ਨੇ, ਗੁਲਾਮੀ ਨੂੰ ਕਬੂਲ ਕਰ ਲੈਂਦੇ ਨੇ, ਉਹਨਾਂ ਨੂੰ ਲੱਗਦਾ ਹੈ ਵੀ ਇਹ ਜਿਹੜੇ ਆਜ਼ਾਦੀ ਵਾਲੀ ਗੱਲ ਕਰਨ ਵਾਲੇ ਸਿੱਖ ਨੇ, ਖਾਲਿਸਤਾਨ ਕਰਨ ਵਾਲੇ ਨੇ, ਇਹ ਸਾਨੂੰ ਛਿੱਤਰ ਪਾਉਂਦੇ ਨੇ। ਹੁਣ ਲੇਟੈਸਟ ਘਟਨਾ ਜਿਹਦਾ ਜ਼ਿਕਰ ਅਜੇ ਵੀ ਮੀਡੀਆ ਤੇ ਕੋਈ ਉਹ ਠੱਲਣ ਦਾ ਨਾਂ ਨਹੀਂ ਲੈ ਰਿਹਾ, ਅਰਸ਼ਦੀਪ ਸਿੰਘ ਕ੍ਰਿਕਟਰ ਯੰਗ ਮੈਨ ਜ਼ਾਹਰ ਹੈ, ਇੱਕ ਸਿੱਖ ਜਿਹੜਾ ਸਿੱਖੀ ਸਰੂਪ 'ਚ ਵੀ ਹੈ, ਹੱਥ 'ਚ ਕੜਾ ਵੀ ਉਹਨੇ ਪਾਇਆ ਹੋਇਆ, ਔਰ ਉਸ ਵੱਲੋਂ ਇੱਕ ਕੈਚ ਦਾ ਛੁੱਟਣਾ ਉਹ ਸਮੁੱਚੀ ਸਿੱਖ ਕੌਮ ਔਰ ਉਸ ਦੇ ਉੱਤੇ ਲਾਇਆ ਸਵਾਲੀਆ ਨਿਸ਼ਾਨ। ਹੁਣ ਇਸ ਨਾਲ ਔਰ ਇੱਕਦਮ ਹਿੰਦੂ ਤਵੀ ਟਰੋਲਰਸ ਦਾ ਔਰ ਦੂਜਾ ਨਿਕਲ ਕੇ ਉਹਨੂੰ ਖਾਲਿਸਤਾਨੀ ਕਹਿਣਾ। ਹੁਣ ਐਡਿਟ ਵੀ ਉਹਦੇ ਪ੍ਰੋਫਾਈਲ ਨੂੰ ਵਿਕੀਪੀਡੀਆ ਦੇ ਉੱਤੇ ਕਰਕੇ ਮੈਂ ਖਾਲਿਸਤਾਨੀ ਹਾਂ ਦੇ ਲਫ਼ਜ਼ ਜੋੜ ਕੇ ਉਹਨਾਂ ਨੇ ਕੈਂਪੇਨ ਸ਼ੁਰੂ ਕੀਤਾ। ਇੱਕ ਪਾਸੇ ਉਹਨਾਂ ਨੇ ਪਾਕਿਸਤਾਨ ਦੇ ਸਿਰ ਮੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਟੈਕਨੋਲੋਜੀ ਮਿਨਿਸਟਰ ਜਾਂ ਦੂਜੇ ਨੇ ਕਿਹਾ ਜੀ ਅਸੀਂ ਉਹਨਾਂ ਨੂੰ ਕਿਹਾ ਇਹ ਐਡਿਟ ਜਿਹੜਾ ਪਾਕਿਸਤਾਨ 'ਚ ਕੀਤਾ ਗਿਆ, ਜਿਹੜੇ ਕੁੱਤੇ ਸਰਸੇ ਵਰਗੇ ਰੱਖੇ ਹੋਏ ਨੇ, ਰਵਨੀਤ ਬਿੱਟੂ, ਸਰਸਾ, ਦੂਜੇ, ਉਹਨਾਂ ਤੋਂ ਸਰਸੇ ਨੇ ਕਿਹਾ ਜੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਪਾਕਿਸਤਾਨ ਕੋਲ ਪ੍ਰੋਟੈਸਟ ਕਰੋ। ਹੁਣ ਕਵਰ ਅਪ ਉਹ ਕਰਨਾ, ਕਿਉਂਕਿ ਹਿੰਦੂ ਤਵੀ ਜ਼ਹਿਨੀਅਤ ਸਾਹਮਣੇ ਆਉਂਦੀ ਹੈ ਕਿ ਭਾਈ ਉਹ ਕਰ ਕੀ ਰਹੇ ਨੇ, ਕਿ ਬਈ ਕਿਵੇਂ ਇੱਕ ਪਲੇਅਰ ਜਿਹੜਾ ਕਦੇ ਜਿੱਤ ਸਕਦਾ ਕਦੇ ਹਾਰ ਸਕਦਾ, ਉਹ ਖੇਡ ਤੁਹਾਡੇ ਤਿਰੰਗੇ ਲਈ ਰਿਹਾ, ਲੇਕਿਨ ਉਸ ਦਾ ਈਵਨ ਸਿੱਖੀ ਸਰੂਪ ਵੀ ਜਿਹੜਾ ਇਹਨਾਂ ਨੂੰ ਉਹ ਟੋਲਰੇਟ ਨਹੀਂ ਹੁੰਦਾ। ਸੋ ਇਹਨਾਂ ਨੇ ਇੱਕ ਪੂਰੀ ਉਸ ਲਾਈਨ ਨੂੰ ਵੀ ਪਾਕਿਸਤਾਨ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਉਹਨਾਂ ਨੇ ਉਹ ਵਿਕੀਪੀਡੀਆ 'ਚ ਗੜਬੜ ਕੀ, ਉਹਨਾਂ ਨੇ ਕਿਹਾ ਜੇ ਅਸੀਂ ਸੱਦ ਕੇ ਉਹਨਾਂ ਨੂੰ ਵਿਕੀਪੀਡੀਆ ਔਰ ਟਵਿੱਟਰ ਔਰ ਫਲਾਣਾ ਪ੍ਰੋਟੈਸਟ ਕੀਤਾ। ਹੁਣ ਇਹਦੇ 'ਤੇ ਬਹੁਤ ਅੱਛੀ ਟੇਕ ਜਿਹੜੀ ਹੈ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹਨਾਂ ਨੇ ਦਿੱਤੀ, ਔਰ ਉਹਨਾਂ ਨੇ
ਇਸ ਨੂੰ ਜਿਹੜਾ ਇਸ ਇਸ਼ੂ ਨੂੰ, ਹਾਲਾਂਕਿ ਇੱਕ ਸਪੋਰਟਸ ਦਾ ਇਸ਼ੂ ਸੀ, ਸਿਆਸਤ ਦਾ ਤਾਂ ਹੈ ਨਹੀਂ, ਕੋਈ ਮੈਚ ਜਿੱਤ ਗਿਆ ਕੋਈ ਹਾਰ ਗਿਆ। ਉਹਨਾਂ ਨੇ ਕਿਹਾ ਕਿ ਵੀ ਅਰਸ਼ਦੀਪ ਸਿੰਘ ਇੱਕ ਖਿਡਾਰੀ ਹੈ, ਅਜੇ ਕ੍ਰਿਕਟਰ ਪਾਕਿਸਤਾਨ ਦੇ ਇਸ਼ਾਰੇ ਤੇ ਕੈਚ ਨਹੀਂ ਛੱਡਦੇ, ਪਰ ਸਾਨੂੰ ਇਸ ਗੱਲ ਦਾ ਜਵਾਬ ਦਿਓ ਕਿ 1962 ਵਿੱਚ ਨਹਿਰੂ ਨੇ ਲਦਾਖ ਖੇਤਰ ਦੇ 39,000 ਵਰਗ ਕਿਲੋਮੀਟਰ ਦਾ ਸਮਰਪਣ ਕਿਉਂ ਕੀਤਾ ਅਤੇ 2020 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਚੀਨ ਵੱਲੋਂ ਦੱਬਿਆ 900 ਵਰਗ ਕਿਲੋਮੀਟਰ ਦਾ ਖੇਤਰ ਕਿਉਂ ਛੱਡ ਦਿੱਤਾ? ਕੀ ਭਵਿੱਖ ਅਜਿਹੀਆਂ ਧੋਖੇਬਾਜ਼ੀਆਂ ਨਾਲ ਪ੍ਰਭਾਵਿਤ ਹੁੰਦਾ ਹੈ ਜਾਂ ਸਿਰਫ ਇੱਕ ਕੈਚ ਛੱਡਣ ਨਾਲ? ਕਿ ਵੀ ਉਹਨੇ ਜਿਹੜਾ ਉਹ 39,000 ਸਕੁਅਰ ਕਿਲੋਮੀਟਰ ਛੱਡਿਆ, ਇਹਨੇ 900 ਕਿਲੋਮੀਟਰ ਛੱਡਿਆ। ਉਹਨਾਂ ਨੂੰ ਤੁਸੀਂ ਜਿਹੜਾ ਪੁੱਛੋ ਇਹ ਇਧਰ ਇੱਕ ਕੈਚ ਛੱਡਿਆ ਤਾਂ ਉਹਦੇ ਮਗਰ ਪਏ ਹੋਏ ਹੋ। ਹੁਣ ਇਸ ਦੇ ਉੱਤੇ ਇਹ ਤਾਂ ਪਿਤਾ ਦੀ ਟੇਕ ਹੈ, ਉਹਨਾਂ ਦੇ ਪੁੱਤਰ ਨੇ ਜਿਹੜੇ ਨੇ ਉਹ ਇੱਕ ਸਟੈਪ ਅੱਗੇ ਜਾ ਕੇ ਇਮਾਨ ਸਿੰਘ ਮਾਨ ਨੇ ਕਿਹਾ, ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਦਾ ਵੱਡਾ ਬਿਆਨ, ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਖਾਲਿਸਤਾਨ ਆਖਣਾ ਮਾਣ ਵਾਲੀ ਗੱਲ। ਅਰਸ਼ਦੀਪ ਸਿੰਘ ਨੂੰ ਇਹ ਖਿਤਾਬ ਦੇਣ ਲਈ ਮੈਂ ਪੂਰੇ ਭਾਰਤ ਦਾ ਧੰਨਵਾਦ ਕਰਦਾ ਹਾਂ। ਥੈਂਕ ਯੂ ਜੀ, ਤੁਸੀਂ ਸਾਨੂੰ ਇਹ ਟਾਈਟਲ ਦਿੱਤਾ। ਹੁਣ ਇਹਦੇ ਤੇ ਜਦ ਤੁਸੀਂ ਇਸ ਕਿਸਮ ਦੇ ਇਸ਼ੂ ਦੀਆਂ ਸੂਖਮਤਾਵਾਂ ਦੇਖੋ ਉਸ ਦੇ ਵਿਚਲਾ, ਤੇ ਉਹਦੇ 'ਚ ਗੁਰਪ੍ਰੀਤ ਸਿੰਘ ਸਹੋਤਾ ਦਾ ਇੱਕ ਬੜਾ ਅੱਛਾ ਕਮੈਂਟ ਇਹਦੇ ਤੇ ਆਇਆ, ਔਰ ਮੈਂ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਲਿਖਤ ਹੈ, ਮੈਂ ਉਹਨਾਂ ਦੇ ਲਫ਼ਜ਼ ਹੀ ਦੁਹਰਾਉਣਾ ਚਾਹਾਂਗਾ। ਭਾਰਤ ਇੱਕ ਮੁਲਕ ਹੈ ਤੇ ਪਾਕਿਸਤਾਨ ਵੀ ਇੱਕ ਮੁਲਕ ਹੈ। ਬਿਲਕੁਲ। ਜਦ ਕਿ ਖਾਲਿਸਤਾਨ ਕੁਝ ਸਿੱਖਾਂ ਵੱਲੋਂ ਜ਼ਾਹਰਾ ਤੌਰ ਤੇ ਅਤੇ ਕੁਝ ਵੱਲੋਂ ਚੁੱਪ ਚਪੀਤੇ ਆਪਣੇ ਮੁਲਕ ਲਈ ਲਿਆ ਗਿਆ ਸੁਪਨਾ ਹੈ। ਖਾਲਿਸਤਾਨ ਤਾਂ ਇੱਕ ਸੁਪਨਾ ਹੈ, ਕੁਝ ਜ਼ਾਹਰਾ ਨੇ ਕੁਝ ਚੁੱਪ ਚਪੀਤੇ ਨੇ, ਪਰ ਹਿੰਦੂ ਤਵੀ ਇਸ ਨੂੰ ਇੱਕ ਬਣੇ ਹੋਏ ਮੁਲਕ ਵਾਂਗ ਹੀ ਲੈਂਦੇ ਹਨ। ਉਹ ਇਵੇਂ ਹੀ ਟ੍ਰੀਟ ਕਰਦੇ ਨੇ ਜਿਵੇਂ ਖਾਲਿਸਤਾਨ ਬਣਿਆ ਹੋਇਆ ਹੈ। ਜਦੋਂ ਉਹਨਾਂ ਨੇ ਕਿਸੇ ਮੁਸਲਿਮ ਨੂੰ ਗਾਲ ਕੱਢਣੀ ਹੋਏ ਤਾਂ ਪਾਕਿਸਤਾਨੀ ਕਹਿੰਦੇ ਨੇ, ਤੇ ਜਦੋਂ ਕਿਸੇ ਸਿੱਖ ਨੂੰ ਮਾੜਾ ਚੰਗਾ ਕਹਿਣਾ ਹੋਏ ਤਾਂ ਖਾਲਿਸਤਾਨੀ। ਉਹਨਾਂ ਲਈ ਪੰਜਾਬ ਖਾਲਿਸਤਾਨ ਹੈ ਤੇ ਹਰ ਸਿੱਖ ਖਾਲਿਸਤਾਨੀ, ਜਦੋਂ ਤੱਕ ਉਹ ਚੀਕ ਕੇ ਨਾ ਕਹੇ ਕਿ ਮੈਂ ਖਾਲਿਸਤਾਨੀ ਨਹੀਂ ਭਾਰਤੀ ਹਾਂ। ਹੁਣ ਮਤਲਬ ਇਹ ਹੈ ਵੀ ਅਸੀਂ ਤਾਂ ਬਿਨਾਂ ਮੁਲਕ ਬਣਾਇਆ ਹੀ ਸਾਡਾ ਮੁਲਕ ਹੈ ਉਹਨਾਂ ਦੀਆਂ ਨਜ਼ਰਾਂ ਜਿਨ੍ਹਾਂ ਨਾਲ ਅਸੀਂ ਲੜ ਰਹੇ ਹਾਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਈ ਇਹਨਾਂ ਨੇ ਛੱਡਣਾ ਨਹੀਂ। ਔਰ ਇਹਦੇ ਤੇ ਮੈਨੂੰ ਉਹ ਦਿਲਚਸਪ ਗੱਲ ਆਈ ਕਿ ਬਈ ਜਦੋਂ ਬੇਅੰਤ ਸਿੰਘ ਨੂੰ ਤਾਂ ਮੌਕੇ ਤੇ ਸ਼ਹੀਦ ਕਰਤਾ, ਸਤਵੰਤ ਸਿੰਘ ਦਾ ਟ੍ਰਾਇਲ ਚੱਲ ਰਿਹਾ ਸੀ, ਔਰ ਉਹ ਸਾਬਤ ਕਰਨਾ ਚਾਹੁੰਦੇ ਸੀ ਕਿ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰਨ ਦੀ ਪਲੈਨਿੰਗ ਪਹਿਲਾਂ ਕੀਤੀ ਹੋਈ ਸੀ, ਔਰ ਉਹਨਾਂ ਨੇ ਸ਼ੇਅਰ ਕੀਤੇ। ਉਹ ਇੱਕ ਹਰਿਆਣਵੀ ਜਾਟ ਨੂੰ ਜਿਹੜਾ ਪੁਲਿਸ ਦਾ ਸੀ ਉਹਨੂੰ ਵਿਟਨੈਸ ਸਟੈਂਡ ਤੇ ਲਿਆਏ, ਉਹਨੇ ਦੁਹਰਾਇਆ ਗਿਆ ਉਹਦੇ ਵੱਲੋਂ ਜੋ ਉਹਨੂੰ ਬਿਆਨ ਦਿੱਤਾ ਸੀ ਕਿ ਜੀ ਜਦੋਂ ਇੱਕ ਵਾਰੀ ਮੈਂ ਵੀ ਡਿਊਟੀ ਤੇ ਸੀ ਤੇ ਬੇਅੰਤ ਸਿੰਘ ਸਤਵੰਤ ਸਿੰਘ ਆਪਸ 'ਚ ਗੱਲਾਂ ਕਰ ਰਹੇ ਸੀ ਵੀ ਇੰਦਰਾ ਗਾਂਧੀ ਨੇ ਬਹੁਤ ਮਾੜਾ ਕੀਤਾ ਔਰ ਇਹਨੂੰ ਅਸੀਂ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਇਹਨੂੰ ਛੱਡਣਾ ਨਹੀਂ ਚਾਹੀਦਾ। ਤੇ ਉਹ ਕਾਊਂਟਰ ਜਦੋਂ ਉਹਦੀ ਜਿਹਨੂੰ ਇੰਟਰੋਗੇਸ਼ਨ ਤੋਂ ਕਿ ਉਹਨੂੰ ਕਹਿੰਦੇ ਨੇ ਕਾਊਂਟਰ ਐਗਜ਼ਾਮਿਨ ਹੁੰਦਾ ਕੀਤਾ ਜਾਂਦਾ ਵਕੀਲ ਵੱਲੋਂ, ਉਹਨੇ ਕਿਹਾ अरे भाई अगर वो तुम्हारी मौजूदगी में ये बातें कर रहे थे तो तुमने पहले क्यों नहीं बताया? कहता इसमें बताने वाली क्या बात थी, वो तो होना ही था। ये मालूम ही था कि इंदिरा गांधी ने इनके बड़े गुरुद्वारे को जो है वो गिराया, इन्होंने छोड़ना नहीं, सिर्फ छोड़ते नहीं है। हुण इस बयान ਨੂੰ ਤੁਸੀਂ ਸਤਪਾਲ ਮਲਕ ਦੇ ਬਿਆਨ ਨਾਲ ਦੇਖੋ, ਜਦੋਂ ਮੋਦੀ ਨੂੰ ਯਾਦ ਕਰਾ ਰਿਹਾ ਵੀ ਇਹ ਤਾਂ 21 ਸਾਲ ਬਾਅਦ ਇੰਗਲੈਂਡ ਜਾ ਕੇ ਮਾਈਕਲ ਐਡਵਾਇਰ ਨੂੰ ਨਹੀਂ ਸੀ ਛੱਡਿਆ, ਇੰਦਰਾ ਗਾਂਧੀ ਨੇ ਮਰਤੁੰਜੋ ਜੱਗਿਆ ਵੀ ਕਰਾ ਲਿਆ ਸੀ ਤਾਂ ਵੀ ਨਹੀਂ ਸੀ ਛੱਡਿਆ, ਔਰ ਇਹ ਦੇਖ ਲੈ ਇਹ ਛੱਡਣ ਵਾਲੇ ਨਹੀਂ। ਹੁਣ ਇਹ ਜਿਹੜੀ ਸਪਿਰਿਟ ਹੈ, ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇਹਨਾਂ ਨੂੰ ਹਰ ਚੀਜ਼ 'ਚੋਂ ਕਿਉਂ ਖਾਲਿਸਤਾਨ ਨਜ਼ਰ ਆ ਰਿਹਾ, ਕਿਉਂਕਿ ਇਹਨਾਂ ਦੇ ਅੰਦਰ ਇਹਨਾਂ ਨੂੰ ਪਤਾ ਹੈ ਵੀ ਸਿੱਖਾਂ ਨੇ ਲਏ ਬਿਨਾਂ ਉਹਨੂੰ ਹਟਣਾ ਨਹੀਂ ਹੈ। ਹੁਣ ਇਸ ਪਾਸੇ ਆ ਗਏ ਨੇ ਔਰ ਇਹ ਜਿਹੜਾ ਇਹਨਾਂ ਦਾ ਹੈ ਹੀ ਹੈ। ਸੋ ਮੈਂ ਸਮਝਦਾ ਵੀ ਇਹਨਾਂ ਦਾ ਜਿਹੜਾ ਐਟੀਚਿਊਡ ਹੈ ਹਿੰਦੂ ਤਵੀਆਂ ਦਾ, ਉਹ ਸਾਨੂੰ ਯਕੀਨ ਦਹਾਨੀ ਕਰਵਾਉਂਦਾ ਹੈ ਕਿ ਭਾਈ ਖਾਲਿਸਤਾਨ ਤੋਂ ਬਿਨਾ ਕੋਈ ਚਾਰਾ ਨਹੀਂ ਹੈ। ਔਰ ਇਹ ਆਪਣੇ ਆਪ ਦੇ ਵਿੱਚ ਹੀ ਦੱਸਦਾ ਹੈ ਵੀ ਜੇ ਇੱਕ ਪਲੇਅਰ ਜਿਹੜਾ ਖੇਡ ਇਹਨਾਂ ਲਈ ਰਿਹਾ ਹੈ ਔਰ ਉਸ ਦੀ ਸ਼ਾਨਦਾਰ ਪਰਫਾਰਮੈਂਸ ਸਾਰੇ 'ਚ ਹੈ, ਔਰ ਉਹਦੇ ਅਰਸ਼ਦੀਪ ਸਿੰਘ ਦੇ ਪਿਤਾ ਨੇ ਵੀ ਬੜੀ ਮਜ਼ਬੂਤ ਗੱਲ ਕਹੀ, ਔਰ ਇਹ BBC ਨੂੰ ਨੇ ਇੰਟਰਵਿਊ ਕੀਤਾ ਉਹਨਾਂ ਨੇ ਕਿਹਾ ਕਿ ਜੇ ਅਰਸ਼ਦੀਪ ਨਾ ਕੈਚ ਛੱਡਦਾ ਤੇ ਬਲੀ ਦਾ ਬੱਕਰਾ ਕੋਈ ਹੋਰ ਹੁੰਦਾ, ਕਿਸੇ ਹੋਰ ਨੂੰ ਪਾ ਦੇਣਾ ਸੀ। ਇਹਨਾਂ ਨੇ ਆਪਣੀ ਹਾਰ ਦੀ ਜਸਟੀਫਿਕੇਸ਼ਨ ਤਾਂ ਕਰਨੀ ਸੀ, ਤੇ ਜੇ ਪਾਕਿਸਤਾਨ ਹਾਰ ਜਾਂਦਾ ਤਾਂ ਉਹਨਾਂ ਨੇ ਵੀ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣਾ ਸੀ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਹਰ ਕਦਮ ਹੈ ਇਹ ਸਾਡੇ ਕੇਸ ਨੂੰ ਮਜ਼ਬੂਤ ਕਰ ਰਿਹਾ ਹੈ। ਅਰਸ਼ਦੀਪ ਸਿੰਘ ਦੇ ਨਾਂ ਨਾਲ ਜੋੜ ਕੇ ਜਿੰਨਾ ਖਾਲਿਸਤਾਨ ਦਾ ਪ੍ਰੋਪੇਗੈਂਡਾ ਹਿੰਦੂ ਤਵੀਆਂ ਨੇ ਕੀਤਾ
ਥੈਂਕ ਯੂ ਵੈਰੀ ਮਚ। ਔਰ ਮੈਂ ਬਿਲਕੁਲ ਸਹਿਮਤ ਹਾਂ ਇਮਾਨ ਸਿੰਘ ਮਾਨ ਦੇ ਕਿ ਥੈਂਕ ਯੂ ਇੰਡੀਆ, ਤੁਸੀਂ ਜਿਹੜਾ ਹੈ ਅਰਸ਼ਦੀਪ ਸਿੰਘ ਨੂੰ ਵੀ ਖਾਲਿਸਤਾਨੀ ਹੋਣ ਦਾ ਮਾਣ ਦਿੱਤਾ ਹੈ, ਔਰ ਤੁਹਾਡੇ ਅੰਦਰਲਾ ਖੌਫ ਜਿਹੜਾ ਹੈ ਉਹ ਬਾਰ-ਬਾਰ ਜਿਵੇਂ ਉਹ ਆ ਗਏ ਸੁਪਨੇ 'ਚ ਉੱਠ ਕੇ ਵੀ ਕਿ ਬੋਲੋ ਆ ਗਏ ਸਾਨੂੰ ਲੱਗਦਾ ਵੀ ਆ ਗਏ ਖਾਲਿਸਤਾਨ ਵਾਲੇ ਆ ਗਏ, ਸਾਨੂੰ ਜਮਨਾ ਪਾਰ ਧੱਕ ਦਿੱਤਾ। ਪਰ ਕੋਈ ਗੱਲ ਨਹੀਂ, ਜਮਨਾ ਪਾਰ ਤੁਸੀਂ ਚਲੇ ਵੀ ਗਏ, ਭੁੱਖੇ ਨੰਗੇ ਮਰੇ, ਲੰਗਰ ਤੁਹਾਨੂੰ ਅਸੀਂ ਦੇਣਾ। ਸੋ ਇਹ ਜਿਹੜਾ ਤੁਸੀਂ ਨਿਸ਼ਚਿੰਤ ਰਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।